ਰੂਪਨਗਰ ਦੇ ਵਿੱਚ ਜ਼ਿਲ੍ਹਾ ਰੂਪਨਗਰ ਪੁਲਿਸ ਵੱਲੋਂ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦੇ ਪੁੱਤਰ ਅਜੇਵੀਰ ਸਿੰਘ ਲਾਲਪੁਰਾ ਦੀ ਗੱਡੀ ਘੇਰ ਕੇ ਉਹਨਾਂ ਤੇ ਪਿਸਤੌਲ ਤਾਰਨ ਦੇ ਦੋਸ਼ ਅਧੀਨ ਦੋ ਨੌਜਵਾਨਾਂ ਦੇ ਵਿਰੁੱਧ ਕੇਸ ਦਰਜ ਕੀਤਾ ਹੈ। ਅਜੇਵੀਰ ਸਿੰਘ ਲਾਲਪੁਰਾ ਨੇ ਮੀਡੀਆ ਨੂੰ ਦੱਸਿਆ ਕਿ ਉਹ ਬੀਤੀ ਰਾਤ ਆਪਣੇ ਸਾਥੀ ਸੁਰਿੰਦਰਪਾਲ ਸਿੰਘ ਵਾਸੀ ਰੂੜੇ ਮਾਜਰਾ ਦੇ ਨਾਲ ਆਪਣੀ ਰੇਂਜ ਰੋਵਰ ਦੇ ਵਿੱਚ ਪਿੰਡ ਕਲਵਾ ਨੂੰ ਪਰਤ ਰਹੇ ਸਨ। ਇਸੇ ਦੌਰਾਨ ਬੱਸ ਅੱਡਾ ਬੈਂਸਾਂ ਨੇੜਿਓਂ ਸਵਿਫਟ ਕਾਰ ਉਹਨਾਂ ਦੇ ਪਿੱਛੇ ਲੱਗੀ। ਰਾਤ ਨੂੰ 11:30 ਵਜੇ ਦੇ ਕਰੀਬ ਜਦੋਂ ਉਹ ਆਜ਼ਮਪੁਰ ਬਾਈਪਾਸ ਲੰਘੇ ਤਾਂ ਸਵਿਫਟ ਗੱਡੀ ਦੇ ਚਾਲਕ ਨੇ ਉਹਨਾਂ ਦੀ ਗੱਡੀ ਦੇ ਅੱਗੇ ਲਗਾ ਕੇ ਉਹਨਾਂ ਨੂੰ ਘੇਰ ਲਿਆ। ਗੱਡੀ ਦੇ ਵਿੱਚੋਂ ਉਤਰੇ ਦੋ ਨੌਜਵਾਨਾਂ ਵਿੱਚੋਂ ਇੱਕ ਨੇ ਉਹਨਾਂ ਨੂੰ ਪਿਸਤੌਲ ਤਾਣ ਕੇ ਗੱਡੀ 'ਚੋਂ ਥੱਲੇ ਉਤਾਰ ਲਿਆ ਤੇ ਮੰਦਾ ਚੰਗਾ ਬੋਲਦੇ ਰਹੇ। ਇਸੇ ਦੌਰਾਨ ਪੁਲਿਸ ਦੀ ਪੀਸੀਆਰ ਆਈ ਤੇ ਦੋਵੇਂ ਫਰਾਰ ਹੋ ਗਏ। ਉਹਨਾਂ ਦੱਸਿਆ ਕਿ ਉਹਨਾਂ ਦੇ ਸੁਰੱਖਿਆ ਮੁਲਾਜ਼ਮ ਵੀ ਉਹਨਾਂ ਦੇ ਨਾਲ ਸਨ, ਪਰ ਨੌਜਵਾਨਾਂ ਨੇ ਉਹਨਾਂ ਦੀ ਵੀ ਕੋਈ ਪਰਵਾਹ ਨਹੀਂ ਕੀਤੀ। ਮੁਲਜ਼ਮਾਂ ਦੀ ਪਛਾਣ ਜਸਪ੍ਰੀਤ ਸਿੰਘ ਅਤੇ ਜਸਕਰਨ ਸਿੰਘ ਵਾਸੀ ਤਖਤਗੜ੍ਹ ਵਜੋਂ ਹੋਈ ਹੈ। ਡੀਐਸਪੀ ਅਨੰਦਪੁਰ ਸਾਹਿਬ ਅਜੇ ਸਿੰਘ ਨੇ ਦੱਸਿਆ ਕਿ ਦੋਵੇਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਅਸਲਾ ਬਰਾਮਦ ਕਰ ਲਿਆ ਗਿਆ ਅਤੇ ਮੁਲਜ਼ਮਾਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਖਬਰ ਇਹ ਆ ਰਹੀ ਹੈ ਕਿ ਹਾਈਵੇ 44 ਤੇ ਪੱਟੀ ਕਲਿਆਣਾ ਪਿੰਡ ਦੇ ਨੇੜੇ ਤੜਕੇ ਟੂਰਿਸਟ ਬੱਸ ਨੂੰ ਅੱਗ ਲੱਗ ਗਈ ਸੀ ਤੇ ਬੱਸ ਲੁਧਿਆਣਾ ਤੋਂ ਦਿੱਲੀ ਜਾ ਰਹੀ ਸੀ। ਕਰੀਬ 35 ਯਾਤਰੀਆਂ ਨੇ ਬੱਸ ਦੇ ਵਿੱਚੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ ਸੀ। ਗੱਲ ਕਰਦੇ ਹਾਂ ਸਿਕੰਦਰ ਸਿੰਘ ਮਲੂਕਾ ਦੇ ਬਿਆਨ ਦੀ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਪਿਛਲੇ ਦਿਨੀ ਅਨੰਦਪੁਰ ਸਾਹਿਬ ਵਿਖੇ ਉਹਨਾਂ ਵੱਲੋਂ ਅਕਾਲੀ ਭਾਜਪਾ ਦੀ ਮੁੜ ਸਾਂਝ ਬਾਰੇ ਕਹੀ ਗੱਲ ਤੋਂ ਬਾਅਦ ਪੰਜਾਬ ਭਾਜਪਾ ਦੇ ਆਗੂਆਂ ਵੱਲੋਂ ਕੀਤੀ ਜਾ ਰਹੀ ਤਾਬੜਤੋੜ ਬਿਆਨਬਾਜ਼ੀ ਤੋਂ ਖਫਾ ਨੇ। ਉਹਨਾਂ ਸੂਬੇ ਦੀ ਭਾਜਪਾ ਲੀਡਰਸ਼ਿਪ ਤੇ ਤਿੱਖੇ ਤੰਜ਼ ਕੱਸਦਿਆਂ ਆਖਿਆ ਕਿ ਭਾਜਪਾ ਨਾਲ ਸਮਝੌਤੇ ਤੋਂ ਬਿਨਾਂ ਉਹਨਾਂ ਦੀਆਂ ਬਾਹਾਂ ਨਹੀਂ ਆਕੜੀਆਂ। ਮਲੂਕਾ ਨੇ ਸਪਸ਼ਟ ਕੀਤਾ ਕਿ ਉਹਨਾਂ ਦੇ ਕਹਿਣ ਦਾ ਮੰਤਵ ਸੀਗਾ ਕਿ ਕਾਂਗਰਸ ਪਾਰਟੀ ਨਾਲ ਤਾਂ ਅਕਾਲੀ ਦਲ ਦੀ ਸਾਂਝ ਕਿਸੇ ਕੀਮਤ ਤੇ ਵੀ ਨਹੀਂ ਹੋ ਸਕਦੀ ਅਤੇ ਆਮ ਆਦਮੀ ਪਾਰਟੀ ਦੇ ਨਾਲ ਦਲ ਦੀ ਵਿਚਾਰਧਾਰਾ ਨਹੀਂ ਮਿਲਦੀ। ਉਹਨਾਂ ਕਿਹਾ ਕਿ ਭਾਜਪਾ ਦੇ ਨਾਲ ਅਕਾਲੀ ਦਲ ਦਾ ਗੱਠਜੋੜ ਲੰਬਾ ਸਮਾਂ ਚੱਲਿਆ, ਪਰ ਕਿਸਾਨੀ ਅੰਦੋਲਨ ਵੇਲੇ ਫਰਕ ਪੈ ਗਿਆ। ਹੁਣ ਇਹ ਸਮਝ ਨਹੀਂ ਆਉਂਦੀ ਕਿ ਕਿਹੋ ਜਿਹੀ ਜਿਹੜੀ ਸਾਂਝ ਭਿਆਲੀ ਹੈ, ਕਿਹੋ ਜਿਹੀ ਜਿਹੜੀ ਵਿਚਾਰਧਾਰਕ ਸਾਂਝ ਹੈ, ਜਿਹੜੀ ਇੱਕ ਪਾਸੇ ਤਾਂ ਭਾਜਪਾ ਨੂੰ ਕਹੀ ਜਾਂਦੀ ਹੈ ਕਿ ਐਸਜੀਪੀਸੀ ਦੇ ਪ੍ਰਬੰਧਾਂ ਦੇ ਵਿੱਚ ਦਖਲ ਦੇ ਰਹੇ ਨੇ, ਦੂਜੇ ਪਾਸੇ ਅਕਾਲੀ ਦਲ ਕਹਿ ਰਿਹਾ ਕਿ ਜੀ ਹੋਰ ਕਿਸੇ ਨਾਲ ਅਸੀਂ ਸਾਂਝ ਨਹੀਂ ਕਰ ਸਕਦੇ। ਠੀਕ ਹੈ, ਐਥੀਕਲੀ ਕਾਂਗਰਸ ਨਾਲ ਜਾਂ ਹੋਰ ਪਾਰਟੀ ਨਾਲ ਸਾਂਝ ਨਹੀਂ ਹੋ ਸਕਦਾ, ਪਰ ਮਲੂਕਾ ਸਾਹਿਬ ਇਤਿਹਾਸ ਤੋਂ ਕੋਰੇ ਨੇ। ਇਹਨਾਂ ਨੂੰ ਇਹ ਨਹੀਂ ਪਤਾ ਕਿ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਹਮਲੇ ਕਰਨ ਤੋਂ ਬਾਅਦ ਲੱਡੂ ਵੰਡੇ ਸਨ, ਉਹਨਾਂ ਦਾ ਤਾਲੁਕਾਤ ਕਿਹੜੀ ਪਾਰਟੀ ਨਾਲ ਹੈ। ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਜਿਹੜੇ ਮਾਡਲ ਤੋੜੇ ਸੀ, ਉਹਨਾਂ ਦਾ ਭਾਜਪਾ ਦੇ ਨਾਲ ਕੀ ਸੰਬੰਧ ਹੈ। ਜਿਹੜੇ ਲੋਕਾਂ ਨੇ ਕਿਤਾਬਾਂ ਲਿਖੀਆਂ, ਇਹਨਾਂ ਨੂੰ ਕੋਈ ਜਾਵੇ ਤੇ ਦੇ ਕੇ ਆਵੇ ਬੁੱਕ ਮਾਈ ਕੰਟਰੀ ਮਾਈ ਲਾਈਫ ਲਾਲ ਕ੍ਰਿਸ਼ਨ ਅਡਵਾਨੀ ਦੀ, ਜਿਹਦੇ ਵਿੱਚ ਉਹ ਕਹਿ ਰਹੇ ਨੇ ਕਿ ਦਰਬਾਰ ਸਾਹਿਬ ਤੇ ਹਮਲਾ ਕਰਨ ਦੇ ਲਈ ਅਸੀਂ ਇੰਦਰਾ ਗਾਂਧੀ ਤੇ ਦਬਾਅ ਪਾਇਆ। ਸੋ ਖੈਰ, ਇਹ ਕਾਂਗਰਸ ਨਾਲ ਜਾਂ ਭਾਜਪਾ ਨਾਲ ਦੋਨੇ ਇੱਕੋ ਹੀ ਸਿੱਕੇ ਦੇ ਦੋ ਪਹਿਲੂ ਨੇ। ਇਹ ਸਾਡੀ ਸਮਝਣ 'ਚ ਫਰਕ ਆ ਜਾਂ ਸਾਡੇ ਸਿਆਸੀ ਮੁਫਾਦ ਨੇ, ਜਿਨ੍ਹਾਂ ਕਰਕੇ ਅਸੀਂ ਇਹਨਾਂ ਚੀਜ਼ਾਂ ਦੇ ਵਿੱਚ ਫਸ ਜਾਂਦੇ ਹਾਂ, ਜਾਂ ਸਾਡੀ ਇੱਕ ਸਿਆਸੀ ਲੋੜ ਹੈ। ਗੱਠਜੋੜ ਨਹੀਂ ਹੁੰਦਾ, ਸਿਆਸੀ ਲੋੜ ਹੁੰਦਾ, ਸਿਆਸੀ ਮਜਬੂਰੀ ਹੁੰਦੀ ਹੈ। ਭਾਜਪਾ ਦੇ ਵਿਰੁੱਧ ਬੋਲਣ ਦਾ ਤਹਈਆ ਹੀ ਨਹੀਂ ਹੈ, ਕਿਉਂਕਿ ਭਾਜਪਾ ਕੋਲੇ ਈਡੀ ਹੈ। ਪਤਾ ਲੱਗਾ ਅੱਜ ਮੋਦੀ ਪੰਜਾਬ ਦਾ ਇੱਕ ਵੀ ਆਗੂ ਮਮਤਾ ਬੈਨਰਜੀ ਵਾਂਗ ਮੋਦੀ ਸਾਹਿਬ ਦੇ ਬਾਰੇ, ਉਹਨਾਂ ਦੀ ਸ਼ਾਸਨ ਬਾਰੇ ਗੱਲ ਕਰਨ ਦਾ ਮਾਦਾ ਨਹੀਂ ਰੱਖਦਾ, ਇੱਕ ਵੀ ਬੰਦਾ। ਸੁਖਪਾਲ ਖਹਿਰਾ ਨੂੰ ਛੱਡ ਦਿਓ, ਇੱਕ ਦੋ ਲੀਡਰਾਂ ਨੂੰ ਹੋਰ ਨੂੰ ਛੱਡ ਦਿਓ, ਤਾਂ ਕਿੰਨੇ ਲੀਡਰ ਨੇ? ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਕ ਵੀ ਬੰਦਾ ਅਕਾਲੀ ਦਲ ਦੇ ਵਿੱਚ ਹੀ ਨਹੀਂ ਹੈ। ਦੱਬਵੀਂ ਸੁਰ ਦੇ ਵਿੱਚ ਕਹਿ ਦਿੰਦੇ ਆ ਅਸੀਂ ਜੀ ਚਿੱਠੀ ਲਿਖਾਂਗੇ, ਭਾਜਪਾ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਾਂ ਦੇ ਵਿੱਚ ਜੀ ਦਖਲ ਦੇ ਰਹੀ ਹੈ।